अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह मोहम्मद नदीम भाई ने एक गलती होई है और इन्हें अपनी थ्योरी पास ਕੀਤੀ ਹੈ ਇਸ ਪਹਿਲੇ ਮਹੀਨੇ ਦੀ 15 ਤਰੀਕ ਨੂੰ। ਤੇ ਪਿੱਛੇ ਤੁਸੀਂ ਵੇਖਿਆ ਕਿ ਇਹਨਾਂ ਦੇ ਜਿਹੜੇ ਸਕੇਦੇ ਸਨ, ਦੋ ਸਕੇਦੇ, ਉਹਦੇ ਵਿੱਚ ਇਹਨਾਂ ਦੀਆਂ ਚਾਰ ਚਾਰ ਗਲਤੀਆਂ ਹੋਈਆਂ ਸਨ। ਠੀਕ ਹੈ। ਤੇ ਗਲਤੀਆਂ ਮੈਂ ਤਾਂ ਸਮਝਦਾ ਪਹਿਲੀ ਦਫਾ ਹੀ ਇਹ ਪਾਸ ਹੋ ਗਏ ਸਨ ਅਗਰ ਉਹ ਇੱਕ ਸਵਾਲ ਵਿੱਚੋਂ ਮਿਸ ਨਾ ਕਰਦੇ ਤੇ। ਠੀਕ ਹੈ। ਬਾਕੀ ਉਹੀ ਚੀਜ਼ ਹੈ ਕਿ ਜਦੋਂ ਤੁਹਾਡੀ ਕਿਸਮਤ 'ਚ ਕੋਈ ਚੀਜ਼ ਹੁੰਦੀ ਹੈ ਉਦੋਂ ਹੀ ਮਿਲਦੀ ਹੈ, ਉਸ ਤੋਂ ਪਹਿਲਾਂ ਤੁਹਾਨੂੰ ਨਹੀਂ ਮਿਲ ਸਕਦੀ, ਭਾਵੇਂ ਤੁਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਰਹੋ। ਠੀਕ ਹੈ। ਤੇ ਇੱਕ ਤੇ ਚਲੋ ਮੈਂ ਇਹਨਾਂ ਦਾ ਸ਼ਹਿਰ ਦੇ ਉੱਤੇ ਲਾਈਨ ਲਾ ਦਿੱਤੀ ਵੀ ਕਿਹੜੇ ਸ਼ਹਿਰ ਰਹਿੰਦੇ ਨੇ, ਜਾਂ ਡੇਟ ਆਫ ਬਰਥ ਦੇ ਉੱਤੇ ਵੀ ਲਾਈਨ ਲਾ ਦਿੱਤਾ ਕਿਸੇ ਨੂੰ ਪਤਾ ਨਾ ਚੱਲੇ। ਤੇ ਨਾਮ ਚਲੋ 100 ਇੱਕ ਜੈਸੇ ਹੁੰਦੇ ਨੇ। ਔਰ ਦੱਸਣੇ ਦਾ ਮਕਸਦ ਇਹ ਵੇ ਬਈ ਇਹ ਦੋ ਦਫਾ ਫੇਲ ਹੋਏ ਨੇ, ਤੀਸਰੀ ਦਫਾ ਕਾਮਯਾਬ ਹੋਏ ਨੇ। ਇਹਦੇ 'ਚ ਇਹ ਨਹੀਂ ਕਿ ਮੈਂ ਉਹਨਾਂ ਨੂੰ ਮਤਲਬ ਡੀਗ੍ਰੇਡ ਕਰ ਰਿਹਾ, ਮੈਂ ਜਿਹੜੇ ਸਟੂਡੈਂਟ ਪੜ੍ਹ ਰਹੇ ਨੇ ਉਹਨਾਂ ਨੂੰ ਇਹ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਅਗਰ ਫਾਰ ਐਗਜ਼ਾਮਪਲ ਇੱਕ ਦਫਾ ਬੰਦਾ ਕਾਮਯਾਬ ਨਹੀਂ ਹੁੰਦਾ, ਇਹਦੇ ਵਿੱਚ ਉਹ ਦਿਲ ਛੱਡਣ ਵਾਲੀ ਗੱਲ ਨਹੀਂ ਹੁੰਦੀ ਵੀ ਤੁਸੀਂ ਦਿਲ ਛੱਡ ਦਿਓ। ਕਿਉਂਕਿ ਇੱਕ ਦੋ ਕੇਸ ਐਸੇ ਆਏ ਨੇ ਕਿ ਇੱਕ ਦਫਾ ਉਹਨਾਂ ਟਰਾਈ ਕੀਤੀ ਹੈ, ਕਾਮਯਾਬ ਨਹੀਂ ਹੋਏ ਤੇ ਅੱਗੋਂ ਉਹਨਾਂ ਲਾਇਸੈਂਸ ਹੀ ਛੱਡ ਦਿੱਤਾ, ਪੜ੍ਹਨੇ ਛੱਡ ਦਿੱਤਾ। ਠੀਕ ਹੈ। ਨਾਰਮਲ ਹੈ, ਬੰਦਾ ਫੇਲ ਵੀ ਹੋ ਜਾਂਦਾ। ਇੱਕ ਤੇ ਸਾਡੀ ਜ਼ਬਾਨ ਵੀ ਨਹੀਂ, ਤੇ ਦੂਸਰਾ ਅਗਰ ਸਾਡੀ ਜ਼ਬਾਨ ਹੋਵੇ ਵੀ ਫਿਰ ਵੀ ਬੰਦਾ ਅਗਰ ਕਾਮਯਾਬੀ ਨਹੀਂ ਮਿਲਦੀ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਟਰਾਈ ਕਰਨੀ ਛੱਡ ਦਿਓ। ਠੀਕ ਹੈ। ਤੇ ਨਦੀਮ ਭਾਈ ਦੀ ਪਹਿਲੀ ਦਫਾ ਕਾਮਯਾਬੀ ਨਹੀਂ ਮਿਲੀ, ਦੂਸਰੀ ਦਫਾ ਨਹੀਂ ਕਾਮਯਾਬੀ ਮਿਲੀ, ਤੀਸਰੀ ਦਫਾ ਮਿਲ ਗਈ ਹੈ। ਮੇਨ ਚੀਜ਼ ਇਹ ਕਿ ਤੁਸੀਂ ਮਿਹਨਤ ਕਰਦੇ ਰਹੋ, ਦਿਲ ਨਾ ਛੱਡੋ। ਤੇ ਨਦੀਮ ਭਾਈ ਜੀ ਫਿਰ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਤੇ ਸਾਡੀ ਦੁਆ ਹੈ ਕਿ ਤੁਸੀਂ ਜਲਦੀ ਨਾਲ ਕੁਇਜ਼ਾਂ ਵਿੱਚੋਂ ਵੀ ਪਾਸ ਹੋਵੋ ਤੇ ਲਾਇਸੈਂਸ ਲਵੋ ਤੇ ਸਾਨੂੰ ਖੁਸ਼ੀ ਹੋਵੇ ਦੀ। ਅੱਲਾਹ ਤਾਲਾ ਤੁਹਾਨੂੰ ਕਾਮਯਾਬੀ ਦੇਵੇ, ਆਮੀਨ। ਤੇ ਚਲੋ ਜੀ, ਸਕੇਦਾ ਵੇਖ ਲੈਂਦੇ ਹਾਂ। ਤੇ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਇੱਕ ਚੀਜ਼ ਰਿਪੀਟ ਕਰਦੇ ਹਾਂ ਕਿ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਵਿੱਚ। ਅਗਰ ਆਈਫੋਨ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਉਹ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਸ਼ੇਅਰ ਹੋ ਜਾਏ। ਤੇ ਚਲੋ ਜੀ, ਪਹਿਲਾ ਸਵਾਲ ਵੇਖ ਲੈਂਦੇ ਹਾਂ। Se in una strada a forte pendenza, ਕਹਿੰਦਾ ਅਗਰ ਇੱਕ ਸੜਕ ਤੇ forte pendenza ਆਵੇ, ਜ਼ਿਆਦਾ ਉਤਰਾਈ ਚੜਾਈ ਹੈ, il passaggio tra veicoli, ਜਿਹੜੀ ਗੱਡੀਆਂ ਦੇ ਦਰਮਿਆਨ ਕ੍ਰਾਸਿੰਗ ਹੈ, non è facilmente possibile, ਆਸਾਨੀ ਨਾਲ ਮੁਮਕਨ ਨਹੀਂ। in genere spetta al conducente, ਤੇ ਕਹਿੰਦਾ ਉਹ ਡਰਾਈਵਰ ਸਪੇਤਾ ਕਰੇਦਾ, ਇੰਤਜ਼ਾਰ ਕਰੇਦਾ ਕਿ procede in discesa, ਜਿਹੜਾ ਢਲਾਣ ਦੀ ਤਰਫ ਚੱਲ ਰਿਹਾ, ਮਤਲਬ ਉੱਤੋਂ ਥੱਲੇ ਆ ਰਿਹਾ ਹੈ, arrestarsi, ਰੁਕੇਦਾ, ed eventualmente fa retromarcia, ਤੇ ਅਗਰ ਜ਼ਰੂਰਤ ਪੈਂਦੀ ਹੈ ਤੇ ਫਿਰ ਰੇਟਰੋਮਾਰਚਾ ਵੀ ਕਰੇਦਾ। ਵੇਰੋ ਜੀ ਇਸ ਚੀਜ਼ ਨੂੰ ਆਪਣੇ ਜ਼ਿਹਨ ਰੱਖਣਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਸੜਕ ਹੋਵੇ, ਮਤਲਬ ਜਿਹਦੇ ਵਿੱਚ ਕ੍ਰਾਸਿੰਗ ਮੁਸ਼ਕਲ ਹੋਵੇ, ਉਤਰਾਈ ਚੜਾਈ ਵਾਲੀ ਸੜਕ ਹੈ, ਤੇ ਪਹਿਲਾਂ ਤੇ ਉਹ ਗੱਡੀ ਵਾਲਾ ਹੱਕ ਦੇਵੇਦਾ ਜਿਹਦੀ ਸਾਈਡ ਤੇ ਕੋਈ ਰੁਕਣੇ ਵਾਸਤੇ ਜਗ੍ਹਾ ਹੁੰਦੀ ਹੈ, ਉਹ ਰੁਕੇਦਾ ਔਰ ਦੂਸਰੀ ਗੱਡੀ ਨੂੰ ਪਹਿਲ ਦੇਦਾ। ਅਗਰ ਜਗ੍ਹਾ ਕੋਈ ਨਹੀਂ ਤੇ ਫਿਰ ਜਿਹੜਾ ਦਿਸ਼ੇਜ਼ਾ ਦੀ ਤਰਫ ਮਤਲਬ ਉੱਤੋਂ ਥੱਲੇ ਆ ਰਿਹਾ ਹੈ, ਉਹ ਪਹਿਲ ਦੇਵੇਦਾ, ਸਾਈਡ ਤੇ ਹੋ ਕੇ ਦੂਸਰੀ ਗੱਡੀ ਨੂੰ ਗੁਜ਼ਰਨੇ ਦਾ ਹੱਕ ਦੇਵੇਦਾ। ਠੀਕ ਹੈ। ਦੂਸਰਾ, sulle autostrade e sulle strade extraurbane principali ਦੇ ਉੱਤੇ per uscire dalla carreggiata, ਕਹਿੰਦਾ carreggiata ਤੋਂ ਨਿਕਲਣ ਦੇ ਲਈ il conducente, ਡਰਾਈਵਰ ਜਿਹੜਾ deve impegnare per tempo la corsia di destra, ਕਹਿੰਦਾ ਟਾਈਮ ਦੇ ਨਾਲ ਸੱਜਾ ਕੁਰਸੀਆ ਬਿਜ਼ੀ ਕਰ ਲਵੇ, ਮਤਲਬ ਸੱਜੇ ਕੁਰਸੀ ਉੱਤੇ ਚਲਾ ਜਾਵੇ। e quindi immettersi, ਤੇ ਐਂਟਰ ਹੋ ਜੇ, ਦਾਖਲ ਹੋ ਜੇ nella corsia di decelerazione, decelerazione ਵਾਲੇ ਕੁਰਸੀਏ ਦੇ ਵਿੱਚ dal suo inizio, ਜਿੱਥੋਂ ਉਹ ਸ਼ੁਰੂ ਹੀ ਹੁੰਦਾ ਹੈ, ਬੇਰੋ। ਤੀਸਰਾ, il titolare di patente di categoria A2, ਕਹਿੰਦਾ ਜਿਹੜੇ A2 ਕੈਟੇਗਰੀ ਦੇ ਲਾਇਸੈਂਸ ਹੈ ਜਿਹਦੇ ਕੋਲ può condurre, ਕਹਿੰਦਾ ਉਹ ਚਲਾ ਸਕਦਾ ਹੈ, anche le macchine agricole, ਖੇਤੀਬਾੜੀ ਵਾਲੀਆਂ ਗੱਡੀਆਂ ਵੀ, che rientrano nei limiti, ਜਿਹੜੀ ਉਸ ਲਿਮਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਦੀ ਸਗੋਮਾ ਸਾਈਜ਼ ਦੀ, ਇਹਦੀ ਮਾਸਾ ਤੇ ਵਜ਼ਨ ਦੀ, ਦਈ ਮੋਟੋ ਵਹੀਕਲ, ਜਿਹੜੀ ਮੋਟੋ ਵਹੀਕਲ ਦੀ ਹੁੰਦੀ ਹੈ, ਵੇਰੋ ਜੀ। 4 ਨੰਬਰ, assicurazione obbligatoria RCA, ਕਹਿੰਦਾ ਜਿਹੜੀ ਇੰਸ਼ੋਰੈਂਸ RCA ਵੇ ਕੋਪਰੇ i danni, ਇਹ ਨੁਕਸਾਨ ਨੂੰ ਕਵਰ ਕਰਦੀ ਹੈ। subito dai terzi, ਜਿਹੜਾ ਤੀਸਰਾ ਬੰਦਾ ਹੁੰਦਾ ਹੈ, trasportati, ਜਿਹੜਾ ਲੈ ਕੇ ਜਾਂਦੇ ਹੋ,
Se il veicolo è autorizzato, ਅਗਰ ਗੱਡੀ ਨੂੰ ਇਜਾਜ਼ਤ ਹੈ ਸੀ al trasporto di persone, ਬੰਦਿਆਂ ਦੀ ਟਰਾਂਸਪੋਰਟ ਲਈ ਮਤਲਬ ਬੰਦਿਆਂ ਨੂੰ ਲੈ ਕੇ ਜਾਣ ਦੀ, ਤੇ ਫਿਰ ਕਹਿੰਦਾ ਇੰਸ਼ੋਰੈਂਸ ਤੀਸਰੇ ਬੰਦੇ ਨੂੰ ਵੀ ਕਵਰ ਕਰਦੀ, ਉਹਦਾ ਨੁਕਸਾਨ ਭਰਦੀ ਹੈ ਵੇਰੋ ਜੀ। ਅੱਛਾ ਜੀ, ਅੱਗੇ ਬੜੀ ਵਾਰ ਦੱਸਿਆ, ਫਿਰ ਇੱਕ ਵਾਰ ਰਿਪੀਟ ਕਰ ਦੇਣਾ। ਤੀਸਰਾ ਬੰਦਾ ਕਿਹੜਾ ਗਿਣਿਆ ਜਾਂਦਾ ਹੈ? ਪਹਿਲਾ ਮਾਲਕ ਗੱਡੀ ਦਾ, ਦੂਸਰਾ ਡਰਾਈਵਰ, ਤੀਸਰਾ ਪੈਸੇਂਜਰ। ਠੀਕ ਹੈ, ਪੈਸੇਂਜਰ ਜਿਹੜਾ ਇਹ ਤੀਸਰਾ ਹੁੰਦਾ ਹੈ। 5 ਨੰਬਰ ਜੀ ਕੋਨੇਤਾ ਆ ਗਿਆ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ preannuncia, ਦੱਸ ਰਿਹਾ ਹੈ una strada deformata, ਕਹਿੰਦਾ ਸੜਕ deformata ਵੇ, ਖਰਾਬ ਹੈ, ਫਾਲਤੂ ਜੀ, ਇੱਕ ਕੋਨੇਤੇ ਦਾ ਨਿਸ਼ਾਨ ਹੈ। 6 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ? ਜਿਹੜੀ ਓਵਰਟੇਕ ਦੀ ਪਾਬੰਦੀ ਸੀ ਉਹ ਪਾਬੰਦੀ ਖਤਮ ਹੋ ਗਈ ਹੈ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਇਹ vietato il sorpasso, ਕਹਿੰਦਾ ਓਵਰਟੇਕ ਕਰਨਾ ਮਨਾ ਵੇ। Se deve essere oltrepassata, ਅਗਰ oltrepassata ਮਤਲਬ ਤੁਹਾਨੂੰ ਪਾਰ ਕਰਨਾ ਪੈਂਦਾ ਹੈ la striscia continua, ਕੰਟੀਨਿਊ ਲੈਣ ਨੂੰ, ਤੇ ਫਿਰ ਕਹਿੰਦਾ ਓਵਰਟੇਕ ਕਰਨਾ ਮਨਾ ਹੈ ਮੇਰੋ। ਅਗਰ ਉਸ ਕੰਟੀਨਿਊ ਲੈਣ ਦੇ ਅੰਦਰ ਅੰਦਰ ਰਹਿ ਕੇ ਓਵਰਟੇਕ ਹੁੰਦਾ ਹੋਵੇ ਤੇ ਫਿਰ ਕਰ ਸਕਦੇ ਹੋ, ਲੇਕਿਨ ਅਗਰ oltrepassata ਮਤਲਬ ਉਸ ਤੋਂ ਪਾਰ ਜਾਣਾ ਪੈਂਦਾ, ਉਹਨੂੰ ਕ੍ਰਾਸ ਕਰਨਾ ਪੈਂਦਾ ਹੈ ਕੰਟੀਨਿਊ ਲੈਣ ਨੂੰ, ਤੇ ਫਿਰ ਓਵਰਟੇਕ ਮਨਾ ਹੋਵੇਗਾ। 7 ਨੰਬਰ in una strada senso unico di circolazione, ਕਹਿੰਦਾ senso unico ਸੜਕ ਦੇ ਵਿੱਚ con la segnaletica indicata in figura, ਇਸ ਨਿਸ਼ਾਨ ਦੇ ਨਾਲ ਜਿਹੜਾ ਤਸਵੀਰ ਦੱਸਿਆ ਗਿਆ ਹੈ ਇਹ consentito, ਕਹਿੰਦਾ ਇਜਾਜ਼ਤ ਹੈ il sorpasso, ਓਵਰਟੇਕ ਦੀ in vicinanza ਨਜ਼ਦੀਕ o in corrispondenza di ਦੋਸ਼ੀ, ਦੋਸ਼ੀ ਦੇ ਨਜ਼ਦੀਕ ਜਾਂ ਦੋਸ਼ੀ ਦੇ ਉੱਤੇ ਕਹਿੰਦਾ ਓਵਰਟੇਕ ਕਰਨੇ ਦੀ ਇਜਾਜ਼ਤ ਹੈ। ਵੇਰੋ ਜੀ ਕਿਉਂ ਇਜਾਜ਼ਤ ਹੋਈ ਹੈ? ਕਿਉਂਕਿ ਸੜਕ ਸੈਂਸੋ unico ਹੈ, ਇਹ ਹੀ ਸੜਕ ਦੋਪੀਓ ਸੈਂਸ ਹੁੰਦੀ ਤੇ ਫਿਰ ਇਜਾਜ਼ਤ ਕੋਈ ਨਹੀਂ ਸੀ ਹੋਣੀ। 8 ਨੰਬਰ ਪਨੇਲੋ ਦਾ ਕੀ ਮਤਲਬ ਹੈ? ਜਦੋਂ ਇਹ ਤੁਹਾਨੂੰ ਪਨੇਲੋ ਸੜਕ ਦੇ ਉੱਤੇ ਮਿਲੇ, ਇਹਦਾ ਇਹ ਮਤਲਬ ਹੈ ਵੀ ਸੜਕ ਦੇ ਉੱਤੇ ਐਕਸੀਡੈਂਟ ਹੋਏ ਹੈ ਤੇ ਜਿਹੜੀਆਂ ਗੱਡੀਆਂ ਦੀ ਟੱਕਰ ਲੱਗੀ ਹੈ ਉਹ ਹਲੇ ਸੜਕ ਤੇ ਹੀ ਮੌਜੂਦ ਨੇ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ previsa, ਦੱਸ ਰਹੀ ਹੈ la presenza di un garage, ਵੀ ਇਹ ਗਰਾਜ ਹੈ per veicoli, ਉਹਨਾਂ ਗੱਡੀਆਂ ਦੇ ਲਈ incidentati ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ, ਫਾਲਸੋ। 9 ਨੰਬਰ ਇਹ opportuno, ਕਹਿੰਦਾ ਸਲਾਹ ਵੇ, ਮਸ਼ਵਰਾ ਵੇ ਕਿ il conducente di un veicolo, ਜਿਹੜਾ ਗੱਡੀ ਦਾ ਡਰਾਈਵਰ ਹੈ, ਕਹਿੰਦਾ ਉਹਦੇ ਵਾਸਤੇ ਸਲਾਹ ਵੇ quando in un centro abitato, ਜਦੋਂ ਆਬਾਦੀ ਦੇ ਵਿੱਚ, ਸ਼ਹਿਰ ਪਿੰਡ ਦੇ ਵਿੱਚ si imbatte, ਫਸ ਗਿਆ in un corteo, ਇੱਕ ਜਲੂਸ ਦੇ ਵਿੱਚ eviti di retrocedere, ਕਹਿੰਦਾ ਰਿਵਰਸ ਕਰਨੇ ਤੋਂ ਬਚੇ se ciò ostacolo, ਅਗਰ ਰੁਕਾਵਟ ਬਣਦੀ ਹੋਵੇ il flusso della circolazione, ਚੱਲਣੇ ਦੇ ਫਲੋ ਮਤਲਬ ਟ੍ਰੈਫਿਕ ਦੇ ਚੱਲਣੇ ਵਿੱਚ ਰੁਕਾਵਟ ਬਣਦੀ ਹੈ ਤੇ ਫਿਰ ਕਹਿੰਦਾ retrocedere ਕਰਨੇ ਤੋਂ ਵੀ ਬਚੇ ਵੇਰੋ ਜੀ। 10 ਨੰਬਰ la fermata è consentita, ਕਹਿੰਦਾ fermate ਦੀ ਇਜਾਜ਼ਤ ਹੈ sugli attraversamenti pedonali, zebra crossing ਦੇ ਉੱਤੇ per far scendere un passeggero, ਇੱਕ ਪੈਸੇਂਜਰ ਉਤਾਰਨੇ ਦੇ ਲਈ। ਫਾਲਤੂ ਦੀ ਜਿਹੜੀਆਂ attraversamenti pedonali ਹੁੰਦੀ ਹੈ ਜਾਂ attraversamento ciclabile ਹੁੰਦੀ ਹੈ, ਇਹਦੇ ਉੱਤੇ ਨਾ fermata ਕਰ ਸਕਦੇ ਹੋ ਨਾ sosta ਕਰ ਸਕਦੇ ਹੋ, ਦੋਵੇਂ ਚੀਜ਼ਾਂ ਹੀ ਮਨਾ। 11 ਨੰਬਰ gli stivali ad uso motociclistico, ਜਿਹੜੇ ਮੋਟਰਸਾਈਕਲ ਵਾਲੇ stivali ਮਤਲਬ ਜਿਹੜੇ ਸ਼ੂਜ਼ ਨੇ devono essere interamente realizzati, ਕਹਿੰਦਾ ਇਹ ਬਣੇ ਹੋਣੇ ਚਾਹੀਦੇ ਨੇ in gomma infuga, ਉਸ ਰਬੜ ਦੇ ਜਿਹੜੇ infuga ਮਤਲਬ ਜਿਹੜੇ ਅੱਗ ਤੋਂ ਵੀ ਬਚਾਉਂਦੇ ਨੇ, ਫਾਲਸੋ। 12 ਨੰਬਰ se ad un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ è entrato un corpo estraneo in un occhio, ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ non bisogna mai bendargli, ਕਹਿੰਦਾ ਪੱਟੀ ਨਹੀਂ ਕਰਨੀ l'occhio, ਉਸ ਅੱਖ ਨੂੰ ferito ਜਿਹੜੀ ਜ਼ਖਮੀ ਹੋਈ ਹੈ, ਫਾਲਸੋ। 13 ਨੰਬਰ ਇਹ vietato sorpassare ciclisti, ਕਹਿੰਦਾ ਸਾਈਕਲ ਵਾਲਿਆਂ ਨੂੰ ਓਵਰਟੇਕ ਕਰਨਾ ਮਨਾ ਵੇ ਉਹ pedoni ਜਾਂ ਪੈਦਲ ਨੂੰ ਵੀ ਕਿ occupano la carreggiata, ਜਿਹੜੇ carreggiate ਦੇ ਉੱਤੇ ਚੱਲਦੇ ਨੇ ਜਾਂ ਜਿਹਨਾਂ carreggiata ਬਿਜ਼ੀ ਕੀਤੀ ਹੈ, ਫਾਲਸੋ ਜੀ ਕਰ ਸਕਦੇ ਹੋ, ਲੇਕਿਨ ਵੇਖ ਕੇ ਸਿਚੁਏਸ਼ਨ ਵੇਖ ਕੇ ਵੀ ਉਹਨਾਂ ਵਾਸਤੇ ਕੋਈ ਖਤਰਾ ਨਾ ਬਣੇ। 14 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ? ਸੱਜੇ ਮੁੜਨਾ oblique ਹੋਏ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ
ਇਹ un segnale di prescrizione ਕਹਿੰਦਾ ਇਹ ਨਿਸ਼ਾਨ ਹੈ ਪਾਬੰਦੀ ਦਾ ਵੇਰੋ ਜੀ ਕਿਉਂਕਿ ਓਬਲੀਗੋ ਵਾਲੇ ਨਿਸ਼ਾਨ ਵੀ ਪਾਬੰਦੀ ਵਿੱਚ ਆਉਂਦੇ ਨੇ। ਬਾਕੀ prescrizione ਇਹ ਹੈ ਜੀ sempre vero ਤੇ 10 ਫਾਲਸੋ ਨੇ। ਫਾਲਸੋ ਬਿਲਕੁਲ ਆਸਾਨ ਹੀ ਨੇ। 8 ਫਾਲਸੋ ਤੇ ਸਿੱਧੇ ਸਿੱਧੇ ਪੈਰੀਕੁਲੋ ਦੇ ਨਿਸ਼ਾਨਾਂ ਦੇ ਨਾਲ ਨੇ। ਮਤਲਬ ਪੈਰੀਕੁਲੋ ਦਾ ਨਿਸ਼ਾਨ ਹੋਵੇ ਔਰ prescrizione ਆ ਜਾਵੇ ਤੇ ਫਾਲਸੋ ਹੈ। ਠੀਕ ਹੈ, 8 ਵਾਰੀ ਉੱਥੇ ਯੂਜ਼ ਹੋਇਆ ਹੈ। ਇੱਕ ਪੀ ਪਾਰਕਿੰਗ ਵਾਲਾ ਜਿਹੜਾ ਬਲੂ ਜਿਹਾ ਨਿਸ਼ਾਨ ਹੁੰਦਾ ਹੈ ਉਹਦੇ ਨਾਲ prescrizione ਫਾਲਸੋ ਹੈ। ਔਰ ਇੱਕ ਇਸ ਤਰ੍ਹਾਂ ਤੀਰ ਦਾ ਨਿਸ਼ਾਨ ਹੈ। ਠੀਕ ਹੈ, ਹੁਣ ਸਹੀ ਨਹੀਂ ਬਣ ਰਿਹਾ ਤੇ ਮਤਲਬ ਜਿਹੜਾ ਕੁਰਸੀ ਵਾਲਾ ਤੀਰ ਦਾ ਨਿਸ਼ਾਨ ਹੁੰਦਾ ਇਹ ਨਾਰਮਲ ਤੀਰ ਦਾ ਨਿਸ਼ਾਨ ਨਹੀਂ। ਠੀਕ ਹੈ, ਇਸ ਤਰ੍ਹਾਂ ਥੋੜਾ ਮੋਟਾ ਜਿਹਾ ਵੇ। ਚਲੋ ਬਾਕੀ ਹੁਣ ਵੇਖ ਲਵੇ ਕਿਉਂਕਿ ਠੀਕ ਨਹੀਂ ਬਣਿਆ। ਇੱਕ ਉਸ ਤੀਰ ਦੇ ਨਿਸ਼ਾਨ ਦਾ prescrizione ਫਾਲਸੋ ਹੁੰਦਾ ਹੈ। ਬਾਕੀ prescrizione ਜਿੱਥੇ ਵੀ ਆਵੇ ਦਾ ਉਹ ਵੇਰੋ ਹੈ। 15 ਨੰਬਰ ਸੇਮਾਫਿਰੋ ਆ ਗਿਆ। incontrando il semaforo in figura ਕਹਿੰਦਾ ਤੁਹਾਨੂੰ ਇਸ਼ਾਰਾ ਮਿਲਦਾ ਹੈ e consentito il passaggio ਤੇ ਗੁਜ਼ਰਨੇ ਦੀ ਇਜਾਜ਼ਤ ਹੈ। quando è accesa la luce gialla lampeggiante ਜਦੋਂ ਪੀਲੀ ਲਾਈਟ lampeggiante ਜਿਹੜੀ ਬਲਦੀ ਬੁਝਦੀ ਕਹਿੰਦਾ ਉਹ ਆਨ ਹੈ। usando però la massima prudenza ਲੇਕਿਨ ਕਹਿੰਦਾ ਜ਼ਿਆਦਾ ਇhtiyat ਇਸਤੇਮਾਲ ਕਰਕੇ ਇਹ moderando la velocità ਤੇ ਸਪੀਡ ਘੱਟ ਕਰਕੇ ਵੇਰੋ ਜੀ ਅਗਰ ਜਾਲੋ ਲਾਈਟ ਆਨ ਹੈ lampeggiante ਬਲਦੀ ਬੁਝਦੀ ਹੈ ਪਈ ਉਹਦਾ ਇਹ ਹੀ ਮਤਲਬ ਹੁੰਦਾ ਹੈ ਵੀ ਤੁਸੀਂ ਜਾਣਾ ਹੈ ਗੱਡੀ ਚਲਾਣੀ ਹੈ ਬੜੇ ਧਿਆਨ ਦੇ ਨਾਲ। ਠੀਕ ਹੈ ਜੀ, ਮਾਸੀਮਾ ਪ੍ਰੂਡੈਂਸ ਆ ਗਿਆ। ਸੈਂਪਰੇ ਵੇਰੋ, ਤੇਨ ਫਾਲਸੋ, ਮੇਨੋ, ਮੋਦੇਰਾਤਾ, ਰੋਸਾਨਾ। ਠੀਕ ਹੈ ਜੀ, ਤੇ ਲੋ ਜੀ ਅੱਜ ਦੀ ਵੀਡੀਓ ਕਾਫੀ ਹੈ ਤੇ ਇਨਸ਼ਾਅੱਲਾ ਦੂਸਰਾ ਪਾਰਟ ਜਿਹੜਾ ਉਹ ਸ਼ਾਮ ਨੂੰ ਅਪਲੋਡ ਕਰਾਂਗੇ।